ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਵਾਰਿਸ ਸ਼ਾਹ ਹੋਰਾਂ ਨੇ ਕਿੱਸਾ ਛੋਹ ਦਿੱਤਾ ਹੈ ਔਰ ਉਹਨਾਂ ਨੇ ਗੱਲ ਤਖਤ ਹਜ਼ਾਰਿਓਂ ਸ਼ੁਰੂ ਕੀਤੀ ਹੈ। ਉਹਨਾਂ ਨੇ ਸਾਨੂੰ ਤਖਤ ਹਜ਼ਾਰੇ ਦੀਆਂ ਝਾਕੀਆਂ ਦਿਖਾਈਆਂ ਸਨ ਤੇ ਆਓ ਹੁਣ ਦੇਖਦੇ ਹਾਂ ਕਿ ਵਾਰਿਸ ਸ਼ਾਹ ਹੋਰੀ ਸਾਨੂੰ ਕੀ ਵਹਾਉਂਦੇ ਨੇ। ਤੇ ਇਹ ਦੇਖਦੇ ਹਾਂ ਸਭ ਤੋਂ ਪਹਿਲਾਂ ਲਿਆਕਤ ਅਨਾਇਤ ਹੋਰਾਂ ਦੀ ਮੁੱਧ ਭਰੀ ਆਵਾਜ਼ ਦੇ ਵਿੱਚ। ਮੌਜੂ ਚੌਧਰੀ ਪਿੰਡ ਦੀ ਭਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ। ਆਹਾ 8 ਪੁੱਤਰ 2 ਬੇਟੀਆਂ ਦਿਸਦੀਆਂ ਸਨ। ਵੱਡਾ ਦਰਬ ਤੇ ਮਾਲ ਪਰਿਵਾਰ। ਆਹਾ ਓ ਭਲੀ ਭਾਈਆਂ ਭਲੀ ਭਾਈਆਂ ਵਿੱਚ ਪ੍ਰਤੀਤ ਉਸਦੀ ਮੰਨਿਆ ਚੌਤਰੇ ਉੱਤੇ ਸਰਕਾਰ। ਆਹਾ ਵਾਰਿਸ ਸ਼ਾਹ ਇਹ ਕੁਦਰਤਾਂ ਓਏ ਰੱਬ ਦੀਆਂ ਨੇ। तीदों नाल उस बहुत सी प्यार। आहा ਮੌਜੂ ਚੌਧਰੀ ਪਿੰਡ ਦੀ ਭਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ। ਆਹਾ 8 ਪੁੱਤਰ 2 ਬੇਟੀਆਂ ਤਿਸ ਦੀਆਂ ਸਨ। ਵੱਡਾ ਦਰਬ ਤੇ ਮਾਲ ਪਰਿਵਾਰ। ਆਹਾ ਭਲੀ ਭਾਈਆਂ ਵਿੱਚ ਪ੍ਰਤੀਤ ਉਸਦੀ ਮੰਨਿਆ ਚੌਂਤਰੇ ਅਤੇ ਸਰਕਾਰ। ਆਹਾ ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ। ਧੀਦੋ ਨਾਲ ਉਸ ਬਹੁਤ ਪਿਆਰ। ਆਹਾ ਵਾਰਿਸ ਸ਼ਾਹ ਜੀ ਤਖਤ ਹਜ਼ਾਰਾ ਵਿਖਾ ਕੇ ਤੇ ਫਿਰ ਸਾਨੂੰ ਇੱਕ ਘਰ ਹੀ ਲੈ ਆਏ ਨੇ। ਇਹ ਘਰ ਹੈ ਜੀ ਮੌਜੂ ਚੌਧਰੀ ਦਾ। ਮੌਜੂ ਨਾਂ ਹੈ ਇੱਕ ਸ਼ਖਸੀਅਤ ਦਾ ਜਿਹੜਾ ਕਿ ਤਖਤ ਹਜ਼ਾਰੇ ਦਾ ਚੌਧਰੀ ਹੈ। ਚੌਧਰੀ ਜਿਹੜਾ ਹੈ ਉਹ 4 ਧਿਰ ਵਾਲੇ ਨੂੰ ਆਖਦੇ ਨੇ, ਯਾਨੀ ਕਿ ਜਿਸ ਕੋਲ 4 ਧਿਰਾਂ ਨੇ ਉਹ ਚੌਧਰੀ ਹੈ। ਯਾਨੀ ਕਿ ਤਾਕਤ ਹੈ, ਧਿਰ ਤੋਂ ਮੁਰਾਦ ਹੈ ਤਾਕਤ ਹੈ। ਤੇ ਜਿਹੜਾ ਚੌਧਰੀ ਹੈ ਮੁਗਲਾਂ ਦੇ ਵੇਲੇ ਦੇ ਵਿੱਚ ਜਿਹੜਾ ਲਗਾਨ ਵਸੂਲ ਕਰਨ ਵਾਲੇ ਅਫੀਸਰ ਹੁੰਦੇ ਸਨ, ਲਾਕੜੀ ਹੁੰਦੇ ਸਨ, ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਚੌਧਰੀ ਹੁੰਦਾ ਸੀ। ਤੇ ਚੌਧਰੀ ਜਿਹੜਾ ਹੈ ਕਿਉਂਕਿ ਸਰਕਾਰੀ ਦਰਬਾਰੇ ਇਹਦੀ ਮੰਨੀ ਜਾਂਦੀ ਸੀ, ਇਸ ਲਈ ਲੋਕ ਜਿਹੜਾ ਕੋਈ ਆਦਮੀ ਭਾਰਾ ਹੁੰਦਾ ਸੀ ਜਾਂ ਭੋਏ ਭਾਂਡੇ ਭੱਲੋਂ ਸੌਖਾ ਹੁੰਦਾ ਸੀ ਜਾਂ ਜਿਹਦੀਆਂ 4 ਬਾਹਾਂ ਹੁੰਦੀਆਂ ਨੇ ਉਹਨੂੰ ਲੋਕ ਜਿਹੜਾ ਹੈ ਉਹ ਚੌਧਰੀ ਆਖਦੇ ਨੇ। ਤੇ ਮੌਜੂ ਜਿਹੜਾ ਹੈ ਵਾਰਿਸ ਸ਼ਾਹ ਹੋਰਾਂ ਨੇ ਜਿਹੜਾ ਦਿਖਾਇਆ ਹੈ ਮੌਜੂ ਚੌਧਰੀ ਪਿੰਡ ਦੀ ਭਾਂਡ ਵਾਲਾ। ਤੋ ਜਿਹੜਾ ਪਾਂਡ ਹੈ ਇਹ ਪਾਂਤ ਤੋਂ ਜਿਹੜਾ ਹੈ ਬਣਿਆ ਹੈ। ਪਾਂਤ ਜਿਹੜਾ ਹੁੰਦਾ ਹੈ ਉਹ ਇੱਕ ਕਤਾਰ ਹੁੰਦੀ ਹੈ। ਸਾਡੀ ਜਿਹੜੀ ਪੁਰਾਣੀ ਵਸੋਂ ਹੈ ਔਰ ਪਿੰਡ ਜਿਹੜੀ ਪਿੰਡਾਂ ਦੀ ਜਿਹੜੀ ਬਣਤਰ ਹੈ ਉਸ ਨੂੰ ਅਗਰ ਅਸੀਂ ਦੇਖੀਏ ਤੇ ਫਿਰ ਸਾਨੂੰ ਨਾ ਇਹਦੀ ਸਮਝ ਲੱਗਦੀ ਹੈ ਕਿ ਇਹ ਜਿਹੜੀ ਪਾਂਡ ਹੈ ਇਹ ਕੀ ਹੈ, ਪਾਂਤ ਜਿਹੜੀ ਇਹ ਕੀ ਹੈ। ਜਿਹੜੀ ਪਿੰਡਾਂ ਦੀ ਜਿਹੜੀ ਬਣਤਰ ਹੈ ਉਹਦੇ ਵਿੱਚ ਜੱਟ ਜ਼ਮੀਂਦਾਰ ਜਿਹੜੇ ਨੇ ਉਹ ਵਾਈ ਬੀਜੀ ਕਰਦੇ ਸਨ, ਉਹਨਾਂ ਦੀ ਭੋਏ ਹੁੰਦੀ ਸੀ ਔਰ ਬਾਕੀ ਜਿਹੜੇ ਲੋਕ ਨੇ ਉਹ ਹੱਥੀਂ ਕੰਮ ਕਰਦੇ ਸਨ। ਜਿਹੜੇ ਲੋਕ ਹੱਥੀਂ ਕੰਮ ਕਰਦੇ ਸਨ ਉਹਨਾਂ ਨੂੰ ਕਮੀ ਆਖਿਆ ਜਾਂਦਾ ਸੀ। ਤੇ ਉਹ ਜਿਹੜੇ ਕਮੀ ਲੋਕ ਨੇ ਉਹਨਾਂ ਦੀਆਂ ਪਿੰਡ ਦੇ ਵਿੱਚ ਜਿਹੜਾ ਹੈ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ ਵੱਖਰੇ ਵੱਖਰੇ ਘਰ ਹੁੰਦੇ ਸਨ ਔਰ ਉਹਨਾਂ ਦੀਆਂ
ਸਾਰੇ ਲੁਹਾਰ ਜਿਹੜੇ ਨੇ ਉਹ ਇੱਕੋ ਥਾਵੇਂ ਰਹਿੰਦੇ ਸਨ, ਤੇਲੀ ਜਿਹੜੇ ਸਨ ਉਹ ਵੀ ਇੱਕੋ ਥਾਵੇਂ ਰਹਿੰਦੇ ਸਨ। ਸੋ ਉਹਨਾਂ ਦੇ ਘਰਾਂ ਦੀ ਇੱਕ ਜਿਹੜੀ ਹੈ ਨਾ ਕਤਾਰ ਜਿਹੜੀ ਹੈ ਉਸ ਨੂੰ ਜਿਹੜਾ ਹੈ ਪਾਤ ਜਿਹੜਾ ਨਾ ਕਿਹਾ ਜਾਂਦਾ। ਤੇ ਜਿਹੜਾ ਮੌਜੂ ਹੈ ਉਹ ਵੀ ਆਪਣਾ ਜੱਟ ਹੈ, ਤੇ ਰਾਂਝਾ ਉਹਦੀ ਅੱਲ ਹੈ। ਰਾਂਝਾ ਜਿਹੜਾ ਹੈ ਇਹ ਕੋਈ ਜ਼ਾਤ ਨਹੀਂ ਹੈ, ਰਾਂਝਾ ਜਿਹੜਾ ਹੈ ਇਹ ਅੱਲ ਹੈ ਜੱਟਾਂ ਦੀ ਇੱਕ। ਔਰ ਰਾਂਝੇ ਦਾ ਜਿਹੜਾ ਮਤਲਬ ਹੈ, ਮਾਣੀ ਜਿਹੜਾ ਹੈ ਉਹ ਹੈ ਮਨ, ਚਿੱਤ, ਰੂਹ ਜਿਹੜਾ ਹੈ ਉਹ ਹੈ। ਲੇਕਿਨ ਇਹ ਜਿਹੜੀ ਅੱਲ ਦੇ ਤੌਰ ਤੇ ਲਵਾਂਗੇ ਤੇ ਇਹ ਇੱਕ ਕਬੀਲਾ ਹੈ, ਇੱਕ ਟਾਬਰੀ ਹੈ। ਤਾਂ ਮੌਜੂ ਚੌਧਰੀ ਦੀ ਇੱਕ ਕਬੀਲਾ ਹੈ ਉਹਦਾ, ਉਸ ਟਾਬਰੀ ਦਾ ਉਹ ਚੌਧਰੀ ਹੈ, ਉਹ ਪ੍ਰਧਾਨ ਹੈ। ਮੌਜੂ ਚੌਧਰੀ ਪਿੰਡ ਦੀ ਪਾਂਡਵਾਲਾ, ਯਾਨੀ ਕਿ ਉਹਨਾਂ ਦੇ ਜੱਟਾਂ ਦੇ ਰਾਂਝਿਆਂ ਦੇ ਆਪਣੇ ਘਰ ਨੇ, ਜਿਨ੍ਹਾਂ ਦੀ ਚੌਧਰਾਹਟ ਜਿਹੜੀ ਹੈ ਉਹ ਮੌਜੂ ਚੌਧਰੀ ਕੋਲ ਹੈ। ਮੌਜੂ ਚੌਧਰੀ ਪਿੰਡ ਦੀ ਪਾਂਡਵਾਲਾ ਚੰਗਾ ਭਾਈਆਂ ਦਾ ਸਰਦਾਰ ਆ। ਉਹ ਸਰਦਾਰ ਹੈ, ਭਾਈ ਜਿਹੜੇ ਨੇ ਉਹ ਖਾਂਦੇ ਪੀਂਦੇ ਨੇ, ਔਰ ਉਹ ਖਾਂਦੇ ਪੀਂਦੇ ਜਿਹੜੇ ਭਰਾ ਨੇ ਉਹਨਾਂ ਦਾ ਉਹ ਜਿਹੜਾ ਨਾ ਉਹ ਸਰਦਾਰ ਹੈ। 8 ਪੁੱਤਰ 2 ਬੇਟੀਆਂ ਤਿਸ ਦੀਆਂ ਸਨ। ਉਹਦੇ 8 ਪੁੱਤਰ ਨੇ ਤੇ 2 ਧੀਆਂ ਨੇ। ਵੱਡਾ ਦਰਬ ਤੇ ਮਾਲ ਪਰਿਵਾਰ ਆ, ਵੱਡੀ ਦੌਲਤ ਹੈ ਉਹਦੇ ਕੋਲ, ਦੌਲਤ ਬਹੁਤ ਹੈ ਉਸਦੇ ਕੋਲ। ਤੇ ਫਿਰ ਮਾਲ ਵੀ ਹੈ, ਮਾਲ ਜਿਹੜਾ ਹੈ ਉਹ ਡੰਗਰ ਵੱਛੇ ਨੂੰ ਜਿਹੜਾ ਹੈ ਉਹ ਆਖਿਆ ਜਾਂਦਾ ਹੈ ਪੇਂਡੂ ਵਸੇਬ ਦੇ ਵਿੱਚ। ਤੇ ਪਰਿਵਾਰ, ਇਹ ਜਿਹੜਾ ਪਰਿਵਾਰ ਹੈ ਇਸ ਨੂੰ ਜਿਹੜਾ ਨਾ ਥੋੜਾ ਜਿਹਾ ਸਮਝ ਲੈਣਾ ਜਿਹੜਾ ਨਾ ਜ਼ਰੂਰੀ ਹੈ ਕਿ ਪਰਿਵਾਰ ਸਿਰਫ ਟੱਬਰ ਨੂੰ ਨਹੀਂ ਆਖਦੇ। ਪਰਿਵਾਰ ਦੇ ਵਿੱਚ ਜਿਹੜੇ ਤੁਹਾਡੇ ਕੰਮੀ ਹੁੰਦੇ ਨੇ, ਜਿਹੜੇ ਤੁਹਾਡੀ ਸੇਵਾ ਕਰ ਰਹੇ ਹੁੰਦੇ ਨੇ, ਜਿਹੜੀ ਤੁਹਾਡੀ ਪੈਦਾਵਾਰ ਦੇ ਵਿੱਚ ਹਿੱਸੇਦਾਰ ਹੁੰਦੇ ਨੇ, ਉਹਨਾਂ ਨੂੰ ਵੀ ਇਹ ਪਰਿਵਾਰ ਦੇ ਵਿੱਚ ਜਿਹੜਾ ਨਾ ਉਹ ਸ਼ਾਮਲ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਜਿਹੜਾ ਪਰਿਵਾਰ ਦਾ ਉਚਾਕ ਹੈ, ਵਰਡ ਹੈ, ਸ਼ਬਦ ਹੈ, ਇਹ ਜਿਹੜਾ ਰੁੱਖ ਹੁੰਦਾ ਹੈ ਨਾ, ਉਸ ਦਾ ਜਿਹੜਾ ਮੁੱਢ ਹੁੰਦਾ ਹੈ ਉਹਦੇ ਉੱਤੇ ਜਿਹੜੀਆਂ ਲਗਰਾ, ਸ਼ਾਖਾਂ, ਫਲ ਫੁੱਲ ਜੋ ਵੀ ਲੱਗਦਾ ਹੈ ਨਾ ਜੀ, ਉਸ ਨੂੰ ਜਿਹੜਾ ਨਾ ਉਹ ਕਿਹਾ ਜਾਂਦਾ ਕਿ ਯਾਨੀ ਕਿ ਇੱਕ ਰੁੱਖ ਦੇ ਉੱਤੇ ਜਿੰਨੀਆਂ ਵੀ ਲਗਰਾਂ ਹੁੰਦੀਆਂ ਨੇ, ਜਿੰਨੀਆਂ ਵੀ ਸ਼ਾਖਾਂ ਹੁੰਦੀਆਂ ਨੇ, ਔਰ ਉਹਦੇ ਉੱਤੇ ਜੋ ਵੀ ਹੁੰਦਾ ਹੈ ਉਹ ਸਾਰਾ ਉਸ ਰੁੱਖ ਦੀ ਜਿਹੜਾ ਰੁੱਖ ਦੇ ਕਾਰਨ ਕਰਕੇ ਹੁੰਦਾ ਹੈ। ਇਹ ਜਿਹੜਾ ਮੌਜੂ ਚੌਧਰੀ ਹੈ ਇਹਦਾ ਇੱਕ ਪਰਿਵਾਰ ਹੈ, ਔਰ ਇਹ ਪਰਿਵਾਰ ਦਾ ਕਿ ਜਿੱਥੇ ਉਹ ਭਾਈਆਂ ਦੇ ਉੱਤੇ ਉਹਦੀ ਚੁਦਰਾਹਟ ਹੈ, ਉੱਥੇ ਉਹਦਾ ਜਿਹੜਾ ਪਰਿਵਾਰ ਹੈ, ਯਾਨੀ ਕਿ ਜਿਹੜੇ ਲੋਕ ਨੇ ਪਿੰਡ ਦੇ ਕੰਮੀ, ਉਹਨਾਂ ਦੀ ਜਿਹੜੀ ਸਰਪ੍ਰਸਤੀ ਹੈ ਉਹ ਵੀ ਇਹ ਜਿਹੜਾ ਮੌਜੂ ਚੌਧਰੀ ਜਿਹੜਾ ਹੈ ਨਾ ਉਹ ਕਰਦਾ ਹੈ। ਤੋ ਜਿੰਨਾ ਕਿਸੇ ਦਾ ਵੱਡਾ ਪਰਿਵਾਰ ਹੁੰਦਾ ਹੈ, ਯਾਨੀ ਕਿ ਉਹਦੇ ਆਗਿਆ ਦੇ ਵਿੱਚ ਜਿੰਨੇ ਜ਼ਿਆਦਾ ਲੋਕ ਹੁੰਦੇ ਨੇ, ਉਹਨਾਂ ਵੱਡਾ ਉਸ ਨੂੰ ਚੌਧਰੀ ਸਮਝਿਆ ਜਾਂਦਾ ਹੈ, ਉਹਨਾਂ ਹੀ ਉਸ ਦਾ ਜਿਹੜਾ ਨਾ ਟੌਰ ਟੱਪਾ ਜਿਹੜਾ ਹੈ ਨਾ ਉਹ ਮੰਨਿਆ ਜਾਂਦਾ ਹੈ। ਇੱਥੇ ਅਸੀਂ ਇੱਕ ਗੱਲ ਜਿਹੜੀ ਹੈ ਨਾ ਹੋਰ ਵੀ ਗੋਚਰੀ ਹੈ, ਉਹ ਹੈ ਕਿ ਇੱਥੇ ਜਿਹੜਾ ਚੌਧਰੀ ਦਾ ਨਾਂ ਆਇਆ ਹੈ ਉਹ ਮੌਜੂ ਹੈ। ਆਮ ਕਰਕੇ ਅਸੀਂ ਜਿਹੜਾ ਇੱਥੇ ਜਿਹੜੇ ਚੌਧਰੀ ਹੁੰਦੇ ਨੇ ਉਹਨਾਂ ਦੇ ਨਾਂ ਦੇ ਨਾਲ ਇੰਜ ਨਹੀਂ ਬੋਲਦੇ, ਬਲਕਿ ਅਸੀਂ ਕਹਿੰਦੇ ਹਾਂ ਚੌਧਰੀ ਮੁਅੱਜ਼ਮਦੀਨ, ਚੌਧਰੀ ਮਹਾਰਾਜਦੀਨ, ਇਸ ਤਰ੍ਹਾਂ ਦੇ ਜਿਹੜੇ ਨਾਂ ਨੇ ਉਹ ਅਸੀਂ ਬੋਲਨੇ ਹਾਂ। ਮੌਜੂ, ਮਾਝਾ, ਸਾਜਾ, ਸ਼ਹੀਦਾ, ਮੀਦਾ, ਇਸ ਵੰਨ ਦੇ ਜਿਹੜੇ ਨਾਂ ਨੇ ਉਹ ਅਸੀਂ ਜਿਹੜਾ ਹੈ ਉਹਦੇ ਇੱਕ ਆਮ ਜਿਹੜਾ ਬੰਦਾ ਹੈ ਉਹਦੇ ਲਈ ਬੋਲਨੇ ਆ। ਚੌਧਰੀਆਂ ਲਈ ਜਾਂ ਵੱਡੇ ਜਿਹੜੇ ਸਟੇਟਸ ਦੇ ਲੋਕ ਨੇ ਉਹਨਾਂ ਲਈ ਇਹ ਜਿਹੜੇ ਉਚਾਕ ਨੇ ਇਹ ਨਹੀਂ ਵਰਤੇ ਜਾਂਦੇ, ਲੇਕਿਨ ਵਾਰਿਸ ਸ਼ਾਹ ਹੋਰਾਂ ਨੇ ਉਹਦੇ ਲਈ ਮੌਜੂ ਚੌਧਰੀ ਜਿਹੜਾ ਹੈ ਉਹ ਵਰਤਿਆ ਹੈ। ਤੇ ਮੌਜੂ ਔਰ ਇਹ ਵਾਰਿਸ ਸ਼ਾਹ ਹੋਰਾਂ ਨੇ ਇੱਕ ਦੱਸ ਪਾਈ ਹੈ ਕਿ ਜਿਹੜਾ ਸਾਡਾ ਵਸੇਬ ਹੈ, ਜਿਹੜੀ ਸਾਡੀ ਰਹਿਤਲ ਹੈ, ਉਸ ਦੇ ਵਿੱਚ ਇਹੀ ਨਾਂ ਜਿਹੜੇ ਸਨ ਉਹ ਪ੍ਰਚਲਿਤ ਸਨ। ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਇਸ ਬਣਦੇ ਹੀ ਜਿਹੜੇ ਨਾਂ ਨੇ ਉਹ ਰੱਖਦੇ ਨੇ। ਹਰ ਭੋਏ ਦੀ ਜਿਹੜੀ ਹੈ ਨਾ ਆਪਣੀ, ਹਰ ਕਲਚਰ ਦੀ, ਹਰ ਰਹਿਤਲ ਬਹਿਤਲ ਦੀ ਨਾ ਆਪਣੀਆਂ ਉਚੇਚਤਾਵਾਂ ਹੁੰਦੀਆਂ ਨੇ। ਉਹਨਾਂ ਵਿੱਚੋਂ ਇੱਕ ਜਿਹੜੀ ਉਚੇਚਤਾ ਹੈ ਨਾ ਉਹ ਨਾਂ ਦੀ ਹੁੰਦੀ ਹੈ। ਤੋਂ ਨਾਂ ਦੇ ਨਾਲ ਵੀ ਜਿਹੜਾ ਹੈ ਬੰਦੇ ਦੀ ਸਿਆਣ ਪਹਿਚਾਣ ਜਿਹੜੀ ਹੈ, ਇਲਾਕਾ ਜਿਹੜਾ ਹੈ ਉਸ ਦੀ ਜਿਹੜੀ ਨਾ ਦੱਸ ਪੈਂਦੀ ਹੈ। ਤੇ ਇਸ ਜਿਹੜੇ ਮਹਾਰਾਜਦੀਨ, ਸਰਾਜਦੀਨ, ਫਜ਼ਲ ਰਹਿਮਾਨ, ਇਸ ਵੰਨ ਦੇ ਜਿਹੜੇ ਨਾਂ ਨੇ ਉਹ ਉਦੋਂ ਰੱਖਣੇ ਸ਼ੁਰੂ ਕੀਤੇ ਜਦੋਂ ਹਿੰਦੁਸਤਾਨ ਨੂੰ ਇਸਲਾਮਾਈਜੇਸ਼ਨ ਕਰਨ ਦੀ ਔਰ ਮੁਸਲਮਾਨ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਵੇਂ ਕੀਤੀਆਂ ਗਈਆਂ, ਉਹਦੇ ਵਿੱਚ ਇੱਕ ਕੋਸ਼ਿਸ਼ ਇਹ ਸੀ
ਕਿ ਮੁਸਲਮਾਨ ਜਿਹੜੇ ਨੇ ਉਹ ਆਪਣੇ ਨਾਂ ਜਿਹੜੇ ਨੇ ਉਹ ਇਸਲਾਮੀ ਰੱਖਣ, ਯਾਨੀ ਕਿ ਉਹ ਅਰਬੀ ਜਿਹੜੇ ਜਾਂ ਫਾਰਸੀ ਜਿਹੜੇ ਨਾਂ ਨੇ ਉਹ ਰੱਖਣ, ਔਰ ਜਿਹੜੇ ਆਪਣੇ ਨਾਂ ਨੇ ਜਿਹੜੇ ਵਸੇਬ ਦੇ ਨਾਂ ਨੇ ਉਹਨਾਂ ਤੋਂ ਜਿਹੜਾ ਹੈ ਉਹ ਦਸਤਬਰਦਾਰ ਹੋ ਜਾਣ। ਤੇ ਇਹਦਾ ਅਸਰ ਵੀ ਹੋਇਆ, ਕਿਉਂਕਿ ਰਿਆਸਤੀ ਪੱਧਰ ਤੇ ਜਿਹੜੇ ਪ੍ਰੋਪੇਗੰਡੇ ਹੁੰਦੇ ਨੇ, ਰਿਆਸਤੀ ਪੱਧਰ ਤੇ ਜਿਹੜੇ ਪੈਰ ਪੁੱਟੇ ਜਾਂਦੇ ਨੇ, ਜਿਹੜੇ ਯਤਨ ਕੀਤੇ ਜਾਂਦੇ ਨੇ, ਉਹਨਾਂ ਦੇ ਜਿਹੜੇ ਅਸਰਾਤ ਨੇ ਉਹ ਤੇ ਹੁੰਦੇ ਨੇ, ਔਰ ਉਹ ਹੋਏ ਵੀ। ਔਰ ਉਹਦੇ ਵਾਸਤੇ ਜਿਹੜਾ ਹੈ ਜਿਹੜੇ ਆਲਮ ਨੇ ਉਹਨਾਂ ਦੀਆਂ ਜਿਹੜੀਆਂ ਸੇਵਾ ਹੈ ਉਹ ਪ੍ਰਾਪਤ ਕੀਤੀ ਜਾਂਦੀ ਹੈ, ਔਰ ਆਲਮ ਜਿਹੜੇ ਨੇ ਉਹ ਵੱਧ ਚੜ ਕੇ ਉਹਨਾਂ ਨੇ ਇਸ ਕੰਮ ਦੇ ਵਿੱਚ ਜਿਹੜਾ ਹੈ ਉਹ ਹਿੱਸਾ ਲਿਆ, ਔਰ ਲੋਕਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਆਪਣੇ ਨਾਂ ਜਿਹੜੇ ਨੇ ਉਹ ਰੱਖਣ। ਲੋਕਾਂ ਨੇ ਉਹ ਨਾਂ ਰੱਖ ਤੇ ਲਏ, ਪਰ ਉਹਦੇ ਨਾਲ ਨਾਲ ਜਿਹੜੀ ਉਹਨਾਂ ਦਾ ਜਿਹੜਾ ਵਸੇਬ ਸੀ ਉਹਦੀ ਗ੍ਰਿਪ ਜਿਹੜੀ ਹੈ, ਉਹਦੀ ਪਕੜ ਜਿਹੜੀ ਹੈ ਉਹ ਐਡੀ ਪੱਕੀ ਪੀੜੀ ਹੈ ਕਿ ਉਹ ਫਿਰ ਵੀ ਨਾਂ ਜਿਹੜੇ ਨੇ ਭਾਵੇਂ ਉਹ ਉਰਫ ਦੇ ਨਾਂ ਤੋਂ ਉਰਫ ਕਰਕੇ ਹੀ ਉਹ ਆਉਂਦੇ ਨੇ, ਪਰ ਉਹ ਆਉਂਦੇ ਜ਼ਰੂਰ ਨੇ। ਅਸੀਂ ਉਹ ਜਿਹੜੇ ਨਾਂ ਨੇ ਇਸਲਾਮੀ ਇਹ ਰੱਖ ਜ਼ਰੂਰ ਲੈਂਦੇ ਹਾਂ, ਲੇਕਿਨ ਅਸੀਂ ਆਪਣੇ ਬਾਲ ਦਾ, ਆਪਣੇ ਬੱਚੇ ਦਾ, ਆਪਣੇ ਭਰਾ ਦਾ, ਆਪਣੀਆਂ ਧੀਆਂ ਪੁੱਤਰਾਂ ਦੇ ਜਿਹੜੇ ਨਾਂ ਨੇ ਉਹ ਆਪਣੇ ਵਸੇਬ ਦੇ ਮੁਤਾਬਕ ਰੱਖਣੇ ਆ। ਘਰ ਦੇ ਵਿੱਚ ਉਹਦਾ ਇੱਕ ਅਸੀਂ ਐਸਾ ਨਾਂ ਰੱਖਣੇ ਆ ਜਿਹਦਾ ਸਾਡੇ ਵਸੇਬ ਦੇ ਨਾਲ, ਸਾਡੀ ਮੁਆਸ਼ਰਤ ਦੇ ਨਾਲ, ਸਾਡੇ ਰਹਿਣ ਸਹਿਣ ਦੇ ਨਾਲ ਜਿਹੜਾ ਹੈ ਉਹ ਉਸ ਦਾ ਜਿਹੜਾ ਸਾਂਗਾ ਹੈ ਉਹ ਹੁੰਦਾ ਹੈ। ਤੁਸੀਂ ਅੱਜ ਵੀ ਆਪਣੇ ਘਰਾਂ ਦੇ ਵਿੱਚ ਝਾਤੀ ਮਾਰ ਕੇ ਦੇਖੋ ਤੇ ਪਰਚੀਆਂ ਦੇ ਉੱਤੇ, ਕਾਗਜ਼ਾਂ ਦੇ ਉੱਤੇ ਅਸੀਂ ਆਪਣੇ ਬਾਲਾਂ ਦੇ ਨਾਂ ਜਿਹੜੇ ਨੇ ਉਹ ਹੋਰ ਲਹਾਏ ਹੋਏ ਨੇ, ਪਰ ਅਸੀਂ ਉਹਨਾਂ ਨੂੰ ਜਿਹੜੇ ਪੁਕਾਰਨੇ ਆ ਉਹ ਅਸੀਂ ਉਹਨਾਂ ਨੂੰ ਹੋਰ ਨਾਵਾਂ ਤੋਂ ਪੁਕਾਰਨੇ ਆ, ਔਰ ਇਹੋ ਹੀ ਨਾਂ ਜਿਹੜੇ ਨੇ ਜਿਹੜੇ ਅਸੀਂ ਪੁਕਾਰਨੇ ਆ ਸਮਾਜ ਦੇ ਵਿੱਚ ਉਹਨਾਂ ਦੀ ਜਿਹੜੀ ਸਿਆਣ ਹੈ, ਪਹਿਚਾਣ ਹੈ, ਉਸੇ ਹੀ ਨਾਂ ਤੋਂ ਜਿਹੜੀ ਹੈ ਉਹ ਹੁੰਦੀ ਹੈ। ਔਰ ਉਸੇ ਦੇ ਇਹ ਹੈ ਸਾਡਾ ਜਿਹੜਾ ਵਸੇਬ ਹੈ, ਜਿਹੜੀ ਸਾਡੀ ਰਹਿਤਲ ਹੈ, ਉਸ ਦੀ ਜਿਹੜੀ ਪਕੜ ਹੈ, ਉਸ ਦੀ ਜਿਹੜੀ ਮਜ਼ਬੂਤੀ ਹੈ। ਹਾਕਮਾਂ ਦੇ ਤਮਾਮ ਤਰ ਯਤਨਾਂ ਦੇ ਬਾਵਜੂਦ, ਤਮਾਮ ਤਰ ਖੀਖਣਾਂ ਦੇ ਬਾਵਜੂਦ ਜਿਹੜੀ ਜਿਸ ਤਰ੍ਹਾਂ ਸਾਡੀ ਬੋਲੀ ਜਿਹੜੀ ਹੈ ਉਹ ਲੱਗੀ ਆਈ, ਇਹ ਨਾਵਾਂ ਨੇ ਜਿਹੜਾ ਹੈ ਇਸ ਸਾਡੀ ਬੋਲੀ ਨੂੰ ਜ਼ਿੰਦਾ ਰੱਖਿਆ ਹੈ। ਇਹ ਨਾਂ ਜਿਹੜੇ ਨੇ ਅਗਰ ਅਸੀਂ ਆਪਣੇ ਸਮਾਜ ਦੇ ਵਿੱਚੋਂ ਕੱਢ ਦਈਏ ਤੇ ਸਾਡੀ ਜਿਹੜੀ ਬੋਲੀ ਹੈ ਉਸ ਦਾ ਜਿਹੜਾ ਪਸਾਰ ਹੈ ਉਹ ਵੀ ਘਟ ਜਾਏਗਾ। ਤੇ ਮੈਂ ਸਮਝਦਾ ਕਿ ਇਹ ਅਸੀਂ ਆਪ ਮੁਹਾਰੇ ਆਪਣਾ ਜਿਹੜਾ ਨਾ ਸਾਡੇ ਚੇਤਨ ਦੇ ਵਿੱਚ, ਸਾਡੇ ਲਾਸ਼ ਸ਼ਊਰ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਿਹੜੀ ਭੋਇੰ ਦੇ ਨਾਲ, ਸਾਡੇ ਵਸੇਬ ਦੇ ਨਾਲ, ਸਾਡੀ ਰਹਿਤਲ ਦੇ ਨਾਲ, ਸਾਡੀ ਬੋਲੀ ਦੇ ਨਾਲ ਜਿਹੜੀ ਸਾਡੀ ਜੁੜਤ ਹੈ ਉਹ ਮੌਜੂਦ ਹੈ। ਔਰ ਵਾਰਿਸ ਸ਼ਾਹ ਹੋਰਾਂ ਨੇ ਉਚੇਚ ਕਰਕੇ ਜਿਹੜਾ ਹੈ ਇਸ ਦਾ ਪ੍ਰਬੰਧ ਕੀਤਾ ਹੈ ਆਪਣੀ ਕਹਾਣੀ ਦੇ ਵਿੱਚ। ਵਾਰਿਸ ਸ਼ਾਹ ਦੀ ਪੂਰੀ ਜਿਹੜੀ ਹੀਰ ਹੈ ਉਸ ਦੇ ਵਿੱਚ ਤੁਸੀਂ ਪੜ੍ਹ ਕੇ ਦੇਖ ਲਵੋ, ਸਿਵਾਏ ਦੋ ਨਾਵਾਂ ਤੋਂ ਤੁਹਾਨੂੰ ਹੋਰ ਕੋਈ ਨਾਂ ਜਿਹੜੇ ਨੇ ਉਹ ਓਪਰੇ ਜਿਹੜੇ ਨੇ ਉਹ ਨਹੀਂ ਮਿਲਣਗੇ। ਇੱਕ ਕਾਜ਼ੀ ਸ਼ਮਸੁਦੀਨ ਹੈ ਤੇ ਇੱਕ ਮੁਰਾਦ ਹੈ। ਮੁਰਾਦ ਨੂੰ ਵੀ ਉਹਨਾਂ ਦਾ ਇੱਕ ਖਾਸ ਮਕਸਦ ਸੀ ਜਿਸ ਕਰਕੇ ਉਹਨਾਂ ਨੇ ਉਸ ਨੂੰ ਵਰਤਿਆ ਹੈ। ਤੇ ਕਾਜ਼ੀ ਸ਼ਮਸੁਦੀਨ ਜਿਹੜਾ ਹੈ ਉਹ ਹੈ ਹੀ ਸ਼ਰਅ ਦਾ ਬੰਦਾ, ਇਸ ਲਈ ਉਸ ਦਾ ਨਾਂ ਉਹਨਾਂ ਨੇ ਇਸਲਾਮੀ ਹੀ ਰੱਖਿਆ ਹੈ। ਬਾਕੀ ਨਾਂ ਜਿੰਨੇ ਵੀ ਨੇ, ਤੁਸੀਂ ਹੀਰ ਦੇਖ ਲਓ, ਤੁਸੀਂ ਰਾਂਝੇ ਦਾ ਨਾਂ ਤੁਸੀਂ ਦੇਖੋ ਕਿ ਇਹਦੇ ਵਿੱਚ ਹੀ ਆਇਆ ਹੈ, ਇਸੇ ਹੀ ਬੰਦ ਦੇ ਵਿੱਚ ਜਿਹੜਾ ਅਸੀਂ ਪੜ੍ਹਿਆ ਹੈ, ਵਾਰਿਸ ਸ਼ਾਹ ਕੁਦਰਤਾਂ ਰੱਬ ਦੀਆਂ ਨੇ, ਧੀਦੋ ਨਾਲ ਉਸ ਬਹੁਤ ਪਿਆਰ ਆਹਾ। ਧੀਦੋ ਜਿਹੜਾ ਹੈ ਇਹ ਰਾਂਝੇ ਦਾ ਨਾਂ ਹੈ, ਜਿਹੜਾ ਮਾਂ ਪਿਓ ਨੇ ਜਿਹੜਾ ਨਾ ਉਹ ਰੱਖਿਆ ਹੈ। ਤੇ ਰਾਂਝਾ ਉਹ ਬੰਦੇ ਦੀ ਜਿਹੜੀ ਸਾਡੇ ਸਮਾਜ ਦੇ ਵਿੱਚ ਜਿਹੜੀ ਪਹਿਚਾਣ ਜਿਹੜੀ ਹੈ ਉਹ ਕਬੀਲੇ ਤੋਂ ਜਿਹੜੀ ਹੈ ਉਹ ਉਸ ਵੇਲੇ ਵਾਰਿਸ ਸ਼ਾਹ ਦੇ ਵੇਲੇ 'ਚ ਉਹ ਹੁੰਦੀ ਸੀ। ਸੋ ਉਸ ਨੂੰ ਰਾਂਝਾ ਕਰਕੇ ਅੱਜ ਵੀ ਅਸੀਂ ਜਿਹੜੇ ਲੋਕਾਂ ਨੂੰ ਨਾਂ ਬੁਲਾਉਂਦੇ ਹਾਂ ਉਹ ਕਬੀਲੇ ਦੇ ਨਾਂ ਤੋਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ। ਮਲਕ ਸਾਹਿਬ, ਰਾਣਾ ਸਾਹਿਬ, ਮੀਆਂ ਸਾਹਿਬ, ਇਹ ਸਾਰੇ ਜਿਹੜੇ ਨੇ ਇਹ ਕਬੀਲੇ ਦੇ ਨਾਲ ਬੰਦੇ ਦੀ ਜਿਹੜੀ ਜੁੜਤ ਹੈ ਉਸ ਦਾ ਜਿਹੜਾ ਨਾ ਉਹ ਵਖਾਲਾ ਕਰਦੇ ਨੇ। ਸੋ ਇੱਥੇ ਜਿਹੜਾ ਰਾਂਝੇ ਦਾ ਜਿਹੜਾ ਨਾਂ ਹੈ ਉਹ ਧੀਦੋ ਹੈ। ਹਰ ਜਿਹੜਾ ਉਚਾਖ ਹੈ ਜਾਂ ਜਿਹੜਾ ਕਿਸੇ ਦਾ ਨਾਂ ਹੈ ਉਹ ਕੋਈ ਨਾ ਕੋਈ ਮਾਣੀ ਹੈ ਉਸਦਾ। ਜਿਸ ਤਰ੍ਹਾਂ ਜਿਹੜੀ ਧੀਦੋ ਹੈ ਇਸ ਦਾ ਇੱਕ ਮਾਣੀ ਹੈ। ਧੀਦੋ ਦਾ ਮਤਲਬ ਹੈ ਅਕਲ ਵਾਲਾ, ਸ਼ਊਰ ਵਾਲਾ, ਦਾਨਿਸ਼ ਰੱਖਣ ਵਾਲਾ। ਤੋ ਇਹ ਹੁਣ ਕਿਉਂਕਿ ਸਾਡੇ ਇੱਥੇ ਆਮ ਕਰਕੇ ਲੋਕਾਂ ਨੂੰ ਜਿਹੜੇ ਅਸੀਂ ਨਾਂ ਰੱਖਣੇ ਆ ਘਰਾਂ ਦੇ ਵਿੱਚ ਆਪਣੇ ਬਾਲਾਂ ਦੇ, ਉਹਨਾਂ ਦੇ ਜਿਹੜੇ ਸਾਨੂੰ ਅੰਦਰਾਲੇ ਨੇ, ਮੀਨਿੰਗ ਨੇ, ਮਤਲਬ ਨੇ, ਉਹ ਘੱਟ ਹੀ ਆਉਂਦੇ ਨੇ। ਇਸ ਲਈ ਇਸ ਦੇ ਜਿਹੜੇ ਅੰਦਰਾਲੇ ਨੇ ਉਹਨਾਂ ਨੂੰ ਜ਼ਿਆਦਾ ਉਗਾੜਨ ਦੀ ਲੋੜ ਹੈ। ਔਰ ਜਿਉਂ ਇਹ ਅੰਦਰਾਲੇ ਜਿਹੜੇ ਨੇ ਤੁਸੀਂ ਜਿਹੜੇ ਨਾਂ ਰੱਖਦੇ ਹੋ ਉਹ ਵੀ, ਜਿਹੜੇ ਤੁਸੀਂ ਆਪਣੇ ਵਸੇਬ ਤੋਂ ਨਾਂ ਲੈਂਦੇ ਹੋ ਉਹ ਵੀ, ਇਹਨਾਂ ਦੇ ਮਾਣੀ ਜਿਹੜੇ ਤੁਸੀਂ ਕਰਕੇ ਦੇਖੋਗੇ ਤੇ ਮੈਨੂੰ ਆਸ ਹੈ ਕਿ ਤੁਸੀਂ ਜਿਹੜੇ
ਓਪਰੇ ਜਿਹੜੇ ਨਾਂ ਨੇ ਉਹਨਾਂ ਤੋਂ ਜਿਹੜਾ ਨਾ ਛੇਤੀ ਜਿਹੜਾ ਹੈ ਜਿਹੜਾ ਤੁਹਾਡਾ ਮਨ ਜਿਹੜਾ ਨਾ ਉਹ ਖੱਟਾ ਹੋ ਜਾਏਗਾ ਤੇ ਤੁਸੀਂ ਆਪਣੇ ਜਿਹੜੇ ਨਾਂ ਨੇ ਉਹਨਾਂ ਵੱਲ ਜਿਹੜਾ ਹੈ ਤੁਹਾਡੀ ਵਾਪਸੀ ਜਿਹੜੀ ਹੈ ਉਹ ਹੋ ਜਾਏਗੀ। ਵਾਰਿਸ ਸ਼ਾਹ ਨੇ ਵੀ ਇਹ ਉਚੇਚ ਕਰਕੇ ਇਸੇ ਵਾਸਤੇ ਹੀ ਇਹ ਜਿਹੜਾ ਹੈ ਪ੍ਰਬੰਧ ਕੀਤਾ ਹੈ। ਤੇ ਆਓ ਅਸੀਂ ਇਹ ਵੀ ਦੇਖਦੇ ਹਾਂ ਕਿ ਮੌਜੂ ਦੇਖੋ ਉਹਨਾਂ ਨੇ ਮੌਜੂ ਚੌਧਰੀ ਕਿਹਾ ਹੈ ਔਰ ਉਸ ਨੂੰ ਆਪਣੇ ਵਸੀਬ ਦੇ ਨਾਲ ਆਪਣੀ ਧਰਤੀ ਦੇ ਨਾਲ ਜਿਹੜਾ ਹੈ ਉਸ ਦੇ ਨਾਲ ਜੋੜਿਆ ਹੈ ਔਰ ਸਾਡਾ ਜਿਹੜਾ ਧਿਆਨ ਹੈ ਉਹ ਉਸ ਵੱਲ ਦਵਾਇਆ ਹੈ ਕਿ ਤੁਸੀਂ ਜਿਹੜਾ ਹੈ ਆਪਣੇ ਨਾਂ ਜਿਹੜੇ ਨੇ ਉਹ ਇਸ ਮਨ ਦੇ ਰੱਖ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ। ਇਹ ਜਿਹੜੇ ਤੁਸੀਂ ਨਾਂ ਰੱਖੇ ਨੇ ਕਿਆ ਤੁਹਾਡੀ ਧਰਤੀ ਦੇ ਨਾਲ ਇਹਨਾਂ ਦੀ ਜੁੜਤ ਹੈ, ਤੁਹਾਡੇ ਰਹਿਤਲ ਦੇ ਨਾਲ ਇਹਦੀ ਜੁੜਤ ਹੈ ਦੇ ਜੇ ਨਹੀਂ ਹੈ ਤੇ ਫਿਰ ਤੁਸੀਂ ਇਸ ਤੇ ਗੋ ਕਰੋ ਔਰ ਆਪਣਾ ਜਿਹੜਾ ਨਾਂ ਹੈ ਉਸ ਨੂੰ ਆਪਣੇ ਰਹਿਤਲ ਮੂਜਬ ਜਿਹੜਾ ਕਰਕੇ ਤੇ ਆਪਣੀ ਰਹਿਤਲ ਦੇ ਨਾਲ ਆਪਣੀ ਭੂਮੀ ਦੇ ਨਾਲ ਜਿਹੜੀ ਆਪਣੀ ਜੁੜਤ ਹੈ ਉਸ ਦਾ ਜਿਹੜਾ ਹੈ ਵਖਾਲਾ ਜਿਹੜਾ ਹੈ ਉਹ ਕਰੋ ਤਾਂ ਕਿ ਜਗਤ ਵਿੱਚ ਤੁਹਾਨੂੰ ਜਿਹੜਾ ਹੈ ਉਹ ਇੱਕ ਐਸਾ ਬੰਦਾ ਮੰਨਿਆ ਜਾਏ ਜਿਹੜਾ ਆਪਣੇ ਵਸੀਬ ਦੇ ਨਾਲ ਜਿਹੜਾ ਹੈ ਉਹ ਪਿਆਰ ਕਰਨ ਵਾਲਾ ਹੈ। ਤੇ ਗੱਲ ਅਸੀਂ ਕਰ ਰਹੇ ਸਾਂ ਮੌਜੂ ਚੌਧਰੀ ਦੀ ਕਿ ਉਹ ਖਾਂਦਾ ਪੀਂਦਾ ਬੰਦਾ ਹੈ, ਉਹਦੀ ਕੋਈ ਦੌਲਤ ਵੀ ਜਿਹੜੀ ਹੈ ਉਹ ਕਾਫੀ ਹੈ ਤੇ ਮਾਲ ਪਰਿਵਾਰ ਵੀ ਜਿਹੜਾ ਹੈ ਉਸ ਕੋਲ ਜ਼ਾਹਰ ਹੈ ਕਿ ਜਿਹੜਾ ਬੰਦਾ ਖਾਂਦਾ ਪੀਂਦਾ ਹੈ ਔਰ ਉਸ ਦਾ ਮਾਲ ਪਰਿਵਾਰ ਜਿਹੜਾ ਉਹ ਵੀ ਕਾਫੀ ਹੈ ਤੇ ਫਿਰ ਉਹ ਭਲੀ ਭਾਈਆਂ ਵਿੱਚ ਪ੍ਰਤੀਤ ਉਸਦੀ ਕਿ ਭਾਈਆਂ ਵਿੱਚ ਜਿਹੜਾ ਨਾ ਉਸ ਦਾ ਜਿਹੜਾ ਵਸਾਹ ਹੈ ਉਸ ਦਾ ਜਿਹੜਾ ਇਤਬਾਰ ਹੈ ਉਹ ਜਿਹੜਾ ਨਾ ਬਹੁਤ ਜ਼ਿਆਦਾ ਜ਼ਾਹਰ ਹੈ ਕਿ ਉਹ ਜਿਹੜਾ ਬੰਦਾ ਹੈ ਜਿਹੜਾ ਕਿ ਧਿਰਾਂ ਵਾਲਾ ਵੀ ਹੈ, ਭਰਾਵਾਂ ਵਾਲਾ ਵੀ ਹੈ, ਯਾਨੀ ਕਿ ਉਹਦੀ ਬਾਜ਼ੂ ਜਿਹੜੇ ਨੇ ਉਹ ਵੀ ਜ਼ਿਆਦਾ ਨੇ। ਫਿਰ ਮਾਦੀ ਵਸੀਲਿਆਂ ਵੱਲੋਂ ਵੀ ਉਸ ਦੀ ਝੋਲੀ ਜਿਹੜੀ ਹੈ ਨਾ ਉਹ ਭਰੀ ਹੋਈ ਹੈ। ਉਸ ਦੇ 8 ਪੁੱਤਰ ਨੇ, 2 ਧੀਆਂ ਨੇ। ਹੁਣ ਅਗਰ ਤੁਸੀਂ ਆਪਣੇ ਜਿਹੜਾ ਸਮਾਜ ਹੈ ਉਸ ਦੀ ਜਿਹੜੀ ਰਹਿਤਲ ਹੈ ਉਹਨੂੰ ਮੁੱਖ ਰੱਖ ਕੇ ਵੇਖੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਵੰਡ ਦੇ ਵਿੱਚ ਵੀ ਉਹ ਫਾਇਦੇ ਵਿੱਚ ਹੈ, ਉਹ ਲਾਭ ਵਿੱਚ ਹੈ ਕਿ ਉਹ ਜਿਸ ਵੇਲੇ 8 ਪੁੱਤਰ ਵਿਆਹੇਗਾ ਤੇ ਉਹ 8 ਪੁੱਤਰਾਂ ਦਾ ਜਿਹੜਾ ਦਹੇਜ ਆਏਗਾ ਔਰ ਜਿਸ ਵੇਲੇ 2 ਧੀਆਂ ਵਿਆਹੇਗਾ ਤੇ 2 ਧੀਆਂ ਨੂੰ ਜਿਹੜਾ ਦਹੇਜ ਦੇਏਗਾ, ਦਾਜ ਦੇਏਗਾ ਤੇ ਇਹਦੇ ਵਿੱਚੋਂ ਵੀ ਉਸ ਨੂੰ ਫਾਇਦਾ ਹੀ ਫਾਇਦਾ ਜਿਹੜਾ ਹੈ ਉਹ ਮਿਲਦਾ ਕਿਉਂਕਿ ਪੁੱਤਰ ਉਹਦੇ 8 ਨੇ ਤੇ ਉਹ 8 ਪੁੱਤਰਾਂ ਦਾ ਜਿਹੜਾ ਦਾਜ ਹੈ ਉਹ ਬਹੁਤ ਜ਼ਿਆਦਾ ਹੈ ਤੇ ਜਿਹੜਾ 2 ਧੀਆਂ 2 ਨੇ ਸੋ ਉਸ ਨੇ ਜਿਹੜਾ ਹੈ ਲੈਣਾ ਜ਼ਿਆਦਾ ਹੈ, ਦੇਣਾ ਉਸ ਨੇ ਘੱਟ ਹੈ। ਸੋ ਇਸ ਵੰਡ ਦੇ ਵਿੱਚ ਵੀ ਉਹ ਜਿਹੜਾ ਹੈ ਉਹ ਮੁਨਾਫੇ ਵਿੱਚ ਹੈ। ਉਹ ਤੇ ਜਿਹੜਾ ਲੋਕ ਮੁਨਾਫੇ ਵਿੱਚ ਹੁੰਦੇ ਨੇ ਔਰ ਜਿਹੜੇ ਲੋਕ ਮੁਨਾਫੇ ਵੱਲ ਵੱਧਦੇ ਨੇ ਸਮਾਜ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਜਿਹੜੀ ਕਦਰ ਹੈ, ਉਹਨਾਂ ਦੀ ਜਿਹੜੀ ਵੈਲਿਊ ਹੈ, ਉਹਨਾਂ ਦਾ ਜਿਹੜਾ ਇਤਬਾਰ ਹੈ ਔਰ ਉਹ ਵਧੇਰੇ ਹੁੰਦਾ ਹੈ ਔਰ ਲੋਕ ਜਿਹੜਾ ਹੈ ਉਹਨਾਂ ਦੀਆਂ ਜਿਹੜੀਆਂ ਮਿਸਾਲਾਂ ਨੇ ਉਹ ਦਿੰਦੇ ਨੇ ਔਰ ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਜਿਹੜੀ ਨੇ ਗੱਲ ਕਰਦੇ ਨੇ। ਸੋ ਭਾਈਆਂ ਦੇ ਵਿੱਚ ਜਿਹੜਾ ਹੈ ਉਹ ਭਾਈਆਂ ਸਾਰਿਆਂ ਨੂੰ ਉੱਤੇ ਇਤਬਾਰ ਹੈ, ਇਸ ਵਾਸਤੇ ਉਹ ਹਰ ਗੱਲ ਦੇ ਵਿੱਚ ਜਿਹੜਾ ਹੈ ਉਸ ਨੂੰ ਪ੍ਰਧਾਨ ਮੰਨਦੇ ਨੇ। ਤੋ ਚੌਂਤਰਾ ਜਿਹੜਾ ਹੈ ਇਹ ਪਿੰਡ ਦੀ ਪੱਧਰ ਦੇ ਉੱਤੇ ਹੀ ਇੱਕ ਜਿਹੜੀ ਜਗ੍ਹਾ ਹੁੰਦੀ ਹੈ ਜਿਹਨੂੰ ਅਸੀਂ ਆਮ ਕਰਕੇ ਥੜਾ ਕਹਿੰਦੇ ਹਾਂ। ਇਹ ਥੜਾ ਜਿਹੜਾ ਹੈ ਇਹ ਸਾਡੇ ਜਿਹੜਾ ਪੇਂਡੂ ਵਸੇਬ ਹੈ ਇਹਦੇ ਜਿਹੜੇ ਵਿਹੜਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਵੀ ਇਸ ਦੀ ਉਸਾਰੀ ਜਿਹੜੀ ਇਹ ਹੁੰਦੀ ਹੈ। ਪਰ ਜਿਸ ਵੇਲੇ ਇਹ ਕੋਈ ਪਰੇ ਪੰਚਾਇਤ ਲੱਗਦੀ ਹੈ ਤੇ ਪਰੇ ਪੰਚਾਇਤ ਦੇ ਵਿੱਚ ਵੀ ਜਿਹੜੇ ਪੰਚਾਇਤੀ ਨੇ ਜਾਂ ਜਿਹੜਾ ਸਰਪੰਚ ਹੈ ਉਸ ਨੂੰ ਇੱਕ ਐਸੀ ਜਗ੍ਹਾ ਤੇ ਬਿਠਾਇਆ ਜਾਂਦਾ ਹੈ ਜਿੱਥੇ ਉਸ ਦੀ ਜਿਹੜੀ ਪਹਿਚਾਣ ਹੋ ਸਕੇ, ਉਸ ਦੀ ਜਿਹੜੀ ਹੈ ਸਿਆਣ ਹੋ ਸਕੇ। ਇਸ ਵਾਸਤੇ ਤੁਸੀਂ ਇਹ ਦੇਖਿਆ ਹੋਵੇਗਾ ਕਿ ਜਿਸ ਵੇਲੇ ਅਸੀਂ ਕਿਸੇ ਦਫ਼ਤਰ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਸੱਥ ਵਿੱਚ ਜਾਂਦੇ ਹਾਂ ਜਾਂ ਕਿਸੇ ਮੀਟਿੰਗ ਦੇ ਵਿੱਚ ਜਾਂਦੇ ਹਾਂ ਉੱਥੇ ਜਿਹੜੀਆਂ ਕੁਰਸੀਆਂ ਜਿਹੜੀਆਂ ਮੌਜੂਦ ਹੁੰਦੀਆਂ ਨੇ ਉੱਥੇ ਇੱਕ ਕੁਰਸੀ ਇੱਕ ਐਸੀ ਹੁੰਦੀ ਹੈ ਜਿੱਥੋਂ ਇਹ ਸ਼ਨਾਖਤ ਹੁੰਦੀ ਹੈ, ਪਤਾ ਲੱਗਦਾ ਹੈ ਕਿ ਇੱਥੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਬੈਠਣਗੇ। ਇਸ ਕੁਰਸੀ ਤੇ ਜਿਹੜਾ ਇਸ ਦਫ਼ਤਰ ਦਾ ਮਾਲਕ ਹੈ, ਇਸ ਜਿਹੜਾ ਇਸ ਅਦਾਰੇ ਦੀ ਜਿਹੜੀ ਅਥਾਰਟੀ ਹੈ ਇਹ ਕੁਰਸੀ ਜਿਹੜੀ ਹੈ ਨਾ ਉਸ ਦੀ ਹੈ। ਯਾਨੀ ਕਿ ਕੁਰਸੀ ਜਗ੍ਹਾ ਜਿਹੜੀ ਹੈ ਉਹ ਬੰਦੇ ਦੀ ਹੈਸੀਅਤ ਜਿਹੜੀ ਹੈ ਉਸ ਦੀ ਜਿਹੜੀ ਪਹਿਚਾਣ ਜਿਹੜੀ ਉਹ ਕਰਾਉਂਦੀ ਹੈ। ਤੋ ਜਿਹੜਾ ਚੌਂਤਰਾ ਹੈ ਇਹ ਵੀ ਜਿਹੜਾ ਹੈ ਨਾ ਪਹਿਚਾਣ ਵਾਸਤੇ ਸੀ ਕਿ ਜਿਸ ਵੇਲੇ ਲੋਕ ਇਕੱਠੇ ਹੁੰਦੇ ਸਨ ਤੇ ਜਿਸ ਵੇਲੇ ਪੰਚਾਇਤੀ ਜਿਹੜੇ ਨੇ ਉਹ ਚੌਂਤਰੇ ਤੇ ਬੈਠਦੇ ਸਨ ਤੇ ਜਿਹੜਾ ਬੰਦਾ ਕਿਸੇ ਬੰਦੇ ਨੂੰ ਨਹੀਂ ਵੀ ਸੀ ਜਾਣਦਾ ਹੁੰਦਾ ਤੇ ਉਹਨੂੰ ਇੰਨਾ ਘੱਟੋ ਘੱਟ ਪਤਾ ਲੱਗ ਜਾਂਦਾ ਸੀ
कि ये ਜਿਹੜੇ ਸਾਹਮਣੇ ਲੋਕ ਬੈਠੇ ਨੇ ਇਹ ਪੰਚਾਇਤੀ ਨੇ, ਇਹਨਾਂ ਨੇ ਜਿਹੜਾ ਹੈ ਉਹ ਫੈਸਲਾ ਕਰਨਾ ਹੈ। ਔਰ ਜਿਹੜੇ ਪੰਚਾਇਤੀ ਨੇ ਉਹਨਾਂ ਦੀ ਜਿਹੜੀ ਕਦਰ ਹੈ, ਉਹਨਾਂ ਦੀ ਜਿਹੜੀ ਇੱਜ਼ਤ ਹੈ, ਉਹਨਾਂ ਦਾ ਜਿਹੜਾ ਆਦਰ ਹੈ ਉਹ ਬਹੁਤ ਹੁੰਦਾ ਹੈ। ਇਹ ਇੱਕ ਇੱਜ਼ਤ ਵਾਲੀ ਗੱਲ ਹੁੰਦੀ ਹੈ ਕਿ ਕਿਸੇ ਬੰਦੇ ਨੂੰ ਆਪਣੇ ਫੈਸਲਿਆਂ ਦੇ ਵਿੱਚ ਜਿਹੜਾ ਹੈ ਉਹ ਪੰਚ ਮੰਨਿਆ ਜਾਏ ਔਰ ਪੰਚਾਇਤ ਵਿੱਚ ਜਿਹੜਾ ਹੈ ਉਸ ਨੂੰ ਬਿਠਾਇਆ ਜਾਏ। ਸੋ ਇਹ ਜਿਹੜਾ ਮੌਜੂ ਚੌਧਰੀ ਹੈ, ਇਸ ਨੂੰ ਜਿਹੜਾ ਹੈ ਚੌਂਤਰੇ ਜਿਹੜੇ ਭਰਾ ਸਨ ਔਰ ਜਿਹੜੇ ਲੋਕ ਸਨ ਉਹ ਉਹਨਾਂ ਨੂੰ ਚੌਂਤਰੇ ਵਿੱਚ ਜਿਹੜਾ ਹੈ ਉਹ ਇੱਜ਼ਤ ਦਿੰਦੇ ਸਨ। ਭਲੇ ਭਾਈਆਂ ਵਿੱਚ ਪ੍ਰਤੀਤ ਉਹਦੀ ਮੰਨਿਆ ਚੌਂਤਰੇ ਅਤੇ ਸਰਕਾਰ ਆਹ ਇੱਕ ਤੇ ਹੈ, ਇਹ ਤੇ ਹੈ ਨਾ ਉਹ ਥੋਕੀ ਪੱਧਰ ਤੇ ਕਿ ਜਿਹੜੇ ਪਿੰਡ ਦੇ ਜਿਹੜੇ ਮਾਮਲਾਤ ਸਨ ਤਖਤ ਹਜ਼ਾਰੇ ਦੇ, ਉਸ ਦੇ ਵਿੱਚ ਜਿਹੜਾ ਹੈ ਉਸ ਨੂੰ ਜਿਹੜਾ ਹੈ ਪ੍ਰਧਾਨਗੀ ਜਿਹੜੀ ਹੈ ਔਰ ਜਿਹੜੀ ਪੰਚਾਇਤ ਜਿਹੜੀ ਹੈ ਉਹ ਕਰਦਾ ਸੀ। ਲੇਕਿਨ ਸਰਕਾਰੀ ਦਰਬਾਰੇ ਵੀ ਉਹ ਜਿਹੜਾ ਨਾ ਉਸ ਨੂੰ ਆਦਰ ਮਾਨ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ। ਜ਼ਾਹਰ ਹੈ ਕਿ ਜਿਹੜੀ ਸਰਕਾਰ ਹੈ ਉਹ ਤੇ ਜਿਹੜੀ ਹੈ ਆਧਾਰਿਤ ਹੀ ਇਹਨਾਂ ਲੋਕਾਂ ਦੀ ਸਹਾਇਤਾ ਤੇ ਹੁੰਦੀ ਹੈ। ਸਰਕਾਰ ਨੂੰ ਜਿਹੜਾ ਹੈ ਉਹ ਇਸ ਵੰਨ ਦੇ ਲੋਕ ਹੀ ਚਾਹੀਦੇ ਹੁੰਦੇ ਨੇ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਵਸਾਹ ਹੋਵੇ, ਜਿਹੜੇ ਲੋਕਾਂ ਨੂੰ ਇਕੱਠਿਆਂ ਕਰ ਸਕਣ, ਜਿਹੜਾ ਲੋਕਾਂ ਨੂੰ ਸਰਕਾਰ ਦੇ ਫਾਇਦੇ ਲਈ ਵਰਤ ਸਕਣ। ਸੋ ਮੁਗਲਾਂ ਦੇ ਵੇਲੇ ਦੇ ਵਿੱਚ ਜਿਹੜਾ ਹੈ ਉਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸਨ ਉਹ ਇਸੇ ਕਰਕੇ ਹੀ ਦਿੱਤੀਆਂ ਜਾਂਦੀਆਂ ਸਨ ਕਿ ਬਾਦਸ਼ਾਹ ਨੂੰ ਜਦੋਂ ਲੋੜ ਹੋਵੇ ਘੋੜਿਆਂ ਦੀ, ਬਾਦਸ਼ਾਹ ਨੂੰ ਜਦੋਂ ਲੋੜ ਹੋਵੇ ਬੰਦਿਆਂ ਦੀ ਲੜਨ ਵਾਸਤੇ, ਤੇ ਉਹ ਜਿਹੜੇ ਲੋਕ ਨੇ ਉਹ ਉਹਨੂੰ ਜਿਹੜਾ ਹੈ ਉਹ ਪ੍ਰਬੰਧ ਕਰਕੇ ਜਿਹੜਾ ਨਾ ਉਹ ਇਸ ਦਾ ਜਿਹੜਾ ਨਾ ਦੇਣ। ਤੋ ਸਰਕਾਰੀ ਦਰਬਾਰੇ ਵੀ ਜਿਹੜਾ ਹੈ ਉਹ ਫਿਰ ਉਹਨਾਂ ਦੀ ਗੱਲ ਹੀ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਸਰਕਾਰ ਦੇ ਜਿਹੜਾ ਹੈ ਉਹ ਕੰਮ ਆਉਣਾ। ਤੋ ਸਰਕਾਰ ਨੂੰ ਉਹਨਾਂ ਦੇ ਨਾਲ ਕੰਮ ਹੁੰਦਾ ਹੈ, ਉਹਨਾਂ ਨੂੰ ਸਰਕਾਰ ਦੇ ਨਾਲ ਕੰਮ ਹੁੰਦਾ ਹੈ। ਤੋ ਸਰਕਾਰ ਜਿਹੜੀ ਹੈ ਉਹਨੂੰ ਸਰਕਾਰੀ ਦਰਬਾਰੇ ਆਦਰ ਦੇਣ ਲੱਗਿਆ ਉਸ ਦਾ ਜਿਹੜਾ ਸਟੇਟਸ ਹੈ ਉਸ ਨੂੰ ਜ਼ਰੂਰ ਦੇਖਦੀ ਹੈ। ਔਰ ਅਗਰ ਸਰਕਾਰ ਕਿਸੇ ਤੇ ਮਿਹਰਬਾਨ ਹੋ ਜਾਵੇ ਤੇ ਉਹ ਜਿਹੜਾ ਬੰਦੇ ਦਾ ਸਟੇਟਸ ਨਹੀਂ ਹੈ ਉਸ ਦਾ ਜਿਹੜਾ ਸਟੇਟਸ ਹੈ ਉਹ ਬਣਾ ਦਿੰਦੀ ਹੈ, ਉਹਨੂੰ ਉਹ ਜ਼ਮੀਨਾਂ ਦੇ ਕੇ, ਉਹਨੂੰ ਉਹ ਫਾਇਦੇ ਦੇ ਕੇ ਜਿਹੜਾ ਹੈ ਉਸ ਤੇ ਮਿਹਰਬਾਨੀ ਕਰਕੇ ਉਸ ਨੂੰ ਇੰਨੇ ਜੋਗਾ ਬਣਾ ਦਿੰਦੀ ਹੈ ਕਿ ਲੋਕ ਜਿਹੜਾ ਹੈ ਉਹਦੇ ਵੱਲ ਮੂੰਹ ਕਰਨ ਤੇ ਉਹਨੂੰ ਆਪਣੇ ਫੈਸਲਿਆਂ ਦੇ ਵਿੱਚ ਸ਼ਰੀਕ ਕਰਨ ਤੇ ਜਿਹੜਾ ਹੈ ਔਰ ਉਸ ਦੀ ਗੱਲ ਸੁਣਨ ਤੇ ਜਿਹੜਾ ਹੈ ਉਹ ਮਜਬੂਰ ਹੋ ਜਾਣ। ਤੋ ਇਹ ਜਿਹੜਾ ਸਰਕਾਰ ਦਾ ਨਾ ਇੱਕ ਪ੍ਰਬੰਧ ਜਿਹੜਾ ਨਾ ਖਾਸ ਹੁੰਦਾ ਹੈ। ਸੋ ਇਹਨਾਂ ਤੋਂ ਬਗੈਰ ਜਿਹੜੀ ਹੈ ਨਾ ਸਰਕਾਰ ਉਹ ਨਹੀਂ ਚੱਲ ਸਕਦੀ। ਤੋ ਜਿਹੜਾ ਹੈ ਮੌਜੂ ਚੌਧਰੀ ਉਹਦੀ ਜਿਹੜੀ ਹੈਸੀਅਤ ਹੈ ਵਾਰਿਸ ਸ਼ਾਹ ਨੇ ਉਸ ਦਾ ਕਾਰਨ ਵੀ ਦੱਸਿਆ। ਵਾਰਿਸ ਸ਼ਾਹ ਦੀ ਖੂਬੀ ਹੈ ਐਵੇਂ ਕਿ ਉਹ ਜਿਹੜੀ ਵੀ ਗੱਲ ਕਰੇਗਾ ਉਸ ਦਾ ਕਾਰਨ ਵੀ ਦੱਸੇਗਾ, ਫਿਰ ਉਸ ਦਾ ਜਿਹੜਾ ਅਸਰ ਹੈ, ਜਿਹੜਾ ਵਾਕਿਆ ਹੈ ਉਹ ਦੱਸੇਗਾ ਕਿ ਇਹ ਕਿਸ ਗੱਲੋਂ ਜਿਹੜਾ ਹੈ ਇਹ ਵਾਪਰਿਆ ਹੈ, ਇਸ ਦੇ ਪਿੱਛੇ ਜਿਹੜਾ ਹੈ ਕੀ ਕਹਾਣੀ ਹੈ, ਕੀ ਕਾਰਨ ਹੈ, ਕੀ ਸਬਬ ਹੈ ਇਸ ਦਾ। ਤੋ ਅਸੀਂ ਇਹ ਕਹਿ ਸਕਦੇ ਕਿ ਵਾਰਿਸ ਸ਼ਾਹ ਕਾਜ਼ ਐਂਡ ਇਫੈਕਟ ਦਾ ਜਿਹੜਾ ਉਸੂਲ ਹੈ ਉਹਨੂੰ ਆਪਣੀ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਹੜਾ ਹੈ ਉਸ ਦੀ ਜਿਹੜੀ ਵਰਤੋਂ ਹੈ ਉਹ ਕਰਦਾ ਹੈ। ਤੋ ਇਹ ਅਸੀਂ ਦੇਖ ਲਿਆ ਕਿ ਜਿਹੜਾ ਮੌਜੂ ਚੌਧਰੀ ਹੈ ਉਹਦੀ ਹਰ ਪਾਸੇ ਹੀ ਜਿਹੜਾ ਹੈ ਹਰ ਪੱਖੋਂ ਹੀ ਉਸ ਦੀ ਬੱਲੇ ਬੱਲੇ ਹੈ ਔਰ ਉਹ ਇੱਕ ਸ਼ਾਨਦਾਰ ਆਦਮੀ ਜਿਹੜਾ ਹੈ ਉਹ ਹੈ। ਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਵਾਰਿਸ ਸ਼ਾਹ ਇਹ ਕੁਦਰਤਾਂ ਰੱਬਦੀਆਂ ਨੇ, ਧੀਦੋ ਨਾਲ ਉਸ ਬਹੁਤ ਪਿਆਰ ਆ। ਹੁਣ ਜਿਹੜੇ 8 ਪੁੱਤਰ ਤੇ 2 ਬੇਟੀਆਂ ਨੇ ਉਹਨਾਂ ਵਿੱਚੋਂ ਜਿਹੜਾ ਮੌਜੂ ਚੌਧਰੀ ਹੈ ਉਸ ਨੂੰ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਹੈ ਉਹ ਧੀਦੋ ਦੇ ਨਾਲ ਹੈ। ਤੋ ਇੱਥੇ ਜਿਹੜਾ ਹੈ ਇੱਕ ਜਿਹੜਾ ਇਸ਼ਾਰਾ ਹੈ, ਇੱਕ ਤਾਂ ਧੀਦੋ ਜਿਹੜਾ ਨਾ ਇੱਕ ਸ਼ਖਸੀਅਤ ਹੈ ਉਸ ਦੀ ਤਰਫ ਹੈ, ਦੂਸਰਾ ਇਹਦਾ ਜਿਹੜੇ ਅੰਦਰਾਲੇ ਨੇ ਮਾਨੀ ਨੇ ਉਹਨੂੰ ਵੀ ਅਗਰ ਅਸੀਂ ਮੁੱਖ ਰੱਖੀਏ ਤਾਂ ਗੱਲ ਜਿਹੜੀ ਹੈ ਨਾ ਉਹ ਸਾਡੇ ਪੱਲੇ ਪੈਂਦੀ ਹੈ ਕਿ ਉਸ ਨੂੰ ਦਾਨਿਸ਼ ਦੇ ਨਾਲ ਪਿਆਰ ਹੈ, ਉਸ ਨੂੰ ਅਕਲ ਦੇ ਨਾਲ ਪਿਆਰ ਹੈ, ਉਸ ਨੇ ਇਹ ਜਿਹੜਾ ਰੁਤਬਾ ਹੈ, ਜਿਹੜਾ ਮਕਾਮ ਹੈ, ਜਿਹੜਾ ਆਦਰ ਮਾਣ ਹੈ ਇਹ ਅਕਲ ਦੇ ਜਿਹੜਾ ਆਧਾਰ ਦੇ ਉੱਤੇ ਜਿਹੜਾ ਨਾ ਉਹ ਹਾਸਲ ਕੀਤਾ ਹੈ। ਤੇ ਇਹ ਗੱਲ ਜਿਹੜੀ ਹੈ ਨਾ ਬਿਲਕੁਲ ਠੀਕ ਹੈ ਕਿ ਜਗਤ ਦੇ ਉੱਤੇ ਜਿਸ ਬੰਦੇ ਨੇ ਵੀ ਜਾਂ ਜਿਸ ਕੌਮ ਨੇ ਵੀ ਅਕਲ ਕੋ ਕੰਮ ਲਿੱਤਾ ਉਸ ਦੀ ਬੱਲੇ ਬੱਲੇ ਹੋਈ ਹੈ, ਉਸ ਦੀ ਚੜ੍ਹਾਈ ਹੋਈ ਹੈ, ਉਸ ਦੀ ਚੜ੍ਹ ਹੋਈ ਹੈ ਜੱਗ ਦੇ ਵਿੱਚ। ਔਰ ਉਸ ਨੇ ਆਪਣੀ ਇਸ ਅਕਲ ਦੀ ਬੁਨਿਆਦ ਦੇ ਉੱਤੇ ਇਨਸਾਨ ਨੇ ਜਿਹੜਾ ਹੈ ਇਹ ਸਾਡੇ ਪਾਸੇ ਇਹ ਜਿੰਨੀ ਰੌਣਕ ਦਿਸਦੀ ਪਈ ਹੈ, ਅੱਜ ਅਸੀਂ ਜਿੰਨੀਆਂ ਸਹੂਲਤਾਂ ਮਾਣਨੇ ਪਏ ਹਾਂ, ਜਿੰਨੀ ਸੌਖਤ ਅਸੀਂ ਮਾਣਨੇ ਪਏ ਹਾਂ, ਉਹ ਸਾਰੀ ਦੀ ਸਾਰੀ ਬੰਦੇ ਨੇ ਅਕਲ ਦੇ ਰਾਹੀਂ ਜਿਹੜਾ ਹੈ ਉਹ ਹਾਸਲ ਕੀਤੀ ਹੈ, ਅਕਲ ਨੂੰ ਵਰਤ ਕੇ।
ਤੋ ਇਸੇ ਤਰ੍ਹਾਂ ਮੌਜੂ ਚੌਧਰੀ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹਨਾਂ ਦੀ ਗੱਲ ਦੇ ਜਿਹੜੇ ਨੇ ਨਾ ਕਈ ਜਿਹੜੇ ਵੱਲ ਨੇ, ਉਹਨਾਂ ਵੱਲਾਂ ਵਿੱਚੋਂ ਇੱਕ ਵੱਲ ਜਿਹੜਾ ਹੈ ਉਹ ਸਾਡੇ ਹੱਥ 'ਚ ਆਇਆ ਕਿ ਮੌਜੂ ਚੌਧਰੀ ਜਿਹੜਾ ਹੈ ਉਸ ਨੂੰ ਅਕਲ ਦੇ ਨਾਲ ਜਿਹੜਾ ਹੈ ਉਹ ਪਿਆਰ ਹੈ। ਤੋ ਮਤਲਬ ਇਹ ਵੇ ਕਿ ਜਿਹੜੇ ਭਰਾ ਨੇ ਉਹ ਉਹਨਾਂ ਦੀ ਨਿਸਬਤ ਜਿਹੜਾ ਹੈਗਾ ਧੀਦੋ ਜਿਹੜਾ ਹੈ ਉਹ ਉਹਦੇ ਨਾਲ ਉਸ ਨੂੰ ਜ਼ਿਆਦਾ ਪਿਆਰ ਹੈ। ਤੋ ਮਤਲਬ ਇਹ ਹੈ ਕਿ ਇਸ ਸਾਰੇ ਵਜੂਦ ਦੇ ਵਿੱਚ ਇਨਸਾਨ ਨੂੰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਪਿਆਰ ਹੈ ਉਹ ਅਕਲ ਦੇ ਨਾਲ ਹੈ। ਮੌਜੂ ਚੌਧਰੀ ਨੂੰ ਜਿਹੜਾ ਹੈ ਉਹ ਵਿਜ਼ਡਮ ਦੇ ਨਾਲ ਹੈ, ਉਹ ਸ਼ਊਰ ਦੇ ਨਾਲ ਹੈ। ਤੋ ਜਿਹੜਾ ਬੰਦਾ ਸ਼ਊਰ ਦੇ ਲੜ ਲੱਗਦਾ ਹੈ, ਜਿਹੜਾ ਵਿਜ਼ਡਮ ਦੇ ਲੜ ਲੱਗਦਾ ਹੈ, ਜਿਹੜਾ ਆਪਣਾ ਅਕਲ ਦੇ ਨੇੜੇ ਢੁਕਦਾ ਹੈ ਤੇ ਹਯਾਤੀ ਦੇ ਵਿੱਚ ਉਹ ਹੀ ਜਿਹੜਾ ਹੈ ਉਹ ਅੱਗੇ ਵੱਧਦਾ ਹੈ। ਸੋ ਇਹ ਦੂਸਰੀ ਗੱਲ ਇਹ ਕਿ ਜਿਹੜਾ ਧੀਦੋ ਹੈ ਉਸ ਨੂੰ ਅਸੀਂ ਇੱਕ ਸ਼ਖਸ ਦੇ ਤੌਰ ਤੇ ਜਿਹੜਾ ਹੈ ਉਹ ਲਈਏ ਤੇ ਉਹ ਸਭ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਹੈ। ਉਹ ਔਰ ਜਿਹੜੇ ਭਰਾ ਨੇ ਉਹ ਵੱਡੇ ਨੇ, ਉਹ ਆਪਣੇ ਜਿਹੜਾ ਨਾ ਆਪਣੇ ਕੰਮੇ ਕਾਰੇ ਜਿਹੜੇ ਨੇ ਉਹ ਲੱਗੇ ਹੋਏ ਨੇ। ਧੀਦੋ ਜਿਹੜਾ ਹੈ ਉਹ ਇਹ ਕੰਮਕਾਰ 'ਚ ਨਹੀਂ ਹੈ। ਪਿਓ ਜਿਹੜਾ ਹੈ ਉਹ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਹੈ। ਉਹ ਜ਼ਮਾਨਾ ਸਾਜ਼ ਹੈ, ਜ਼ਮਾਨੇ ਦੀ ਚਾਲ ਦਾ ਜਿਹੜਾ ਹੈ ਉਸ ਨੂੰ ਪਤਾ ਹੈ ਔਰ ਜ਼ਮਾਨੇ ਦੀ ਦਾ ਜਿਹੜਾ ਵਰਤਾਰਾ ਹੈ ਉਸ ਨੂੰ ਚੰਗੀ ਤਰ੍ਹਾਂ ਜਾਣੂ ਹੈ ਔਰ ਉਹ ਆਪਣੇ ਜਿਹੜੇ ਪੁੱਤਰ ਨੇ ਉਹਨਾਂ ਦਾ ਜਿਹੜਾ ਵਰਤਾਰਾ ਹੈ ਉਹਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਔਰ ਉਸਨੇ ਜੋ ਕੁਝ ਬਣਾਇਆ ਹੈ ਇਸ ਤੱਤ ਦੇ ਵਿੱਚ ਜਿਹੜਾ ਹੈ ਜੋ ਕੁਝ ਵਾਪਰਨਾ ਹੈ ਇਸ ਨੂੰ ਵੀ ਉਹ ਚੰਗੀ ਤਰ੍ਹਾਂ ਜਾਣਦਾ ਹੈ। ਤੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਧੀਦੋ ਦੇ ਨਾਲ ਜੋ ਹੋਣਾ ਹੈ ਉਸ ਨੂੰ ਸ਼ਾਇਦ ਉਹ ਸਮਝਦਾ ਹੈ, ਜਾਣਦਾ ਹੈ। ਇਸ ਲਈ ਉਸ ਨੂੰ ਜਿਹੜਾ ਹੈ ਉਹਦੇ ਨਾਲ ਜਿਹੜਾ ਹੈ ਜ਼ਿਆਦਾ ਮੋਹ ਹੈ ਕਿ ਇਹ ਜਿਹੜਾ ਬੰਦਾ ਹੈ ਇਹ ਨਾਜ਼ਕ ਹੈ, ਮਲੂਕ ਹੈ, ਪਰ ਇਹ ਜਿਹੜਾ ਜਗਤ ਹੈ ਇਹਦੇ ਵਿੱਚ ਇਹ ਮਲੂਕੀਅਤ ਜਿਹੜੀ ਹੈ, ਇਹ ਜਿਹੜਾ ਨਾਜ਼ਕਪਨ ਹੈ, ਇਹ ਜਿਹੜਾ ਇਹ ਨਹੀਂ ਚੱਲਦਾ। ਇਹਦੇ ਵਿੱਚ ਤੇ ਬੜਾ ਲੜਨਾ ਪੈਂਦਾ ਹੈ, ਇਹਦੇ ਸਾਹਮਣੇ ਖੜਾ ਹੋਣਾ ਪੈਂਦਾ, ਬੜੀ ਸਖਤੀਆਂ ਨੇ ਉਹਨਾਂ ਨੂੰ ਸਹਾਰਨਾ ਪੈਂਦਾ, ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ, ਫਿਰ ਜਾ ਕੇ ਜਿਹੜਾ ਨਾ ਜ਼ਿੰਦਗੀ ਦੀ ਦੌੜ ਦੇ ਵਿੱਚ ਜਿਹੜਾ ਹੈ। ਔਰ ਕਿਉਂਕਿ ਇਹ ਇੱਕ ਮਾਲਕੀ ਦਾ ਵਿਹਾਰ ਹੈ ਔਰ ਇਹਦੇ ਵਿੱਚ ਜਿਹੜੇ ਭਰਾ ਨੇ ਉਹ ਭਰਾ ਨਹੀਂ ਹੁੰਦੇ, ਉਹ ਬਲਕਿ ਸ਼ਰੀਕਾ ਹੁੰਦੇ ਨੇ ਤੇ ਸ਼ਰੀਕਾ ਜਿਹੜਾ ਹੈ ਉਹ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਸ਼ਰੀਕੇ ਨੂੰ ਜਿਹੜਾ ਹੈ, ਆਪਣੇ ਸ਼ਰੀਕ ਨੂੰ ਜਿਹੜਾ ਹੈ ਉਹ ਫੇਹ ਕੇ ਰੱਖ ਦੇਵੇ, ਬਰਬਾਦ ਕਰਕੇ ਰੱਖ ਦੇਵੇ। ਸੋ ਇਹ ਜਿਹੜਾ ਮੌਜੂ ਚੌਧਰੀ ਹੈ ਇਸ ਨੂੰ ਇਸ ਸਾਰੀ ਕਹਾਣੀ ਹੁਣ ਤੱਕ ਜਿਹੜੀ ਵਾਪਰੀ ਹੈ ਬੰਦਿਆਂ ਤੇ ਉਹਦੀ ਸਾਰੀ ਸਿਹਾਣ ਹੈ। ਉਹਦੇ ਮਨ ਦੇ ਵਿੱਚ ਜਿਹੜੀਆਂ ਹੁਣ ਦਲੀਲਾਂ ਜਿਹੜੀਆਂ ਨੇ ਉਹ ਫੁੱਟਦੀਆਂ ਪਈਆਂ ਨੇ ਔਰ ਰਾਂਝੇ ਦੇ ਬਾਰੇ ਉਹ ਜਿਹੜੀਆਂ ਸੋਚਾਂ ਨੇ ਉਹਦੇ ਵਿੱਚ ਜਿਹੜੀਆਂ ਉਹਦੇ ਜਿਹੜੇ ਫਿਕਰ ਨੇ, ਉਹਦੇ ਜਿਹੜੇ ਡਬਕੇ ਨੇ, ਉਹਦੇ ਜਿਹੜੇ ਅੰਦੇਸ਼ੇ ਨੇ ਉਹ ਜਨਮ ਲੈ ਰਹੇ ਨੇ। ਉਹਨਾਂ ਦੇ ਕਾਰਨ ਉਹ ਜਿਉਂ-ਜਿਉਂ ਜ਼ਿਆਦਾ ਵੱਧਦੇ ਪਏ ਨੇ ਤਿਉਂ-ਤਿਉਂ ਧੀਦੋ ਨਾਲ ਉਸ ਦਾ ਜਿਹੜਾ ਪਿਆਰ ਹੈ, ਉਸ ਦੀ ਜਿਹੜੀ ਮੁਹੱਬਤ ਹੈ, ਉਸ ਦੀ ਜਿਹੜੀ ਜੁੜਤ ਹੈ ਉਹ ਵੱਧ ਰਹੀ ਹੈ। ਅਸੀਂ ਹੁਣ ਅਗਲੇ ਬੰਦ ਦੇ ਵਿੱਚ ਜਿਹੜਾ ਨਾ ਦੇਖਾਂਗੇ ਕਿ ਮਾਮਲਾ ਜਿਹੜਾ ਹੈ ਉਹ ਕਿਸ ਪਾਸੇ ਨੂੰ ਜਾਂਦਾ ਹੈ ਤੇ ਆ ਕਹਾਣੀ ਜਿਹੜੀ ਹੈ ਉਹ ਅਗਾਂਹ ਕਿਵੇਂ ਟੁਰਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲ ਆਗਿਆ ਮੰਗਾ, ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਇਹ ਸ਼ੇਅਰ ਕਰੋ, ਉਹਨਾਂ ਨੂੰ ਪ੍ਰੇਰਨਾ ਦਿਓ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਹਾਂ ਘੰਟੀ ਦਾ ਜਿਹੜਾ ਬਟਨ ਹੈ ਇਹ ਦਬਾਉਣਾ ਨਾ ਭੁੱਲਣਾ। ਘੰਟੀ ਦਾ ਬਟਨ ਦੇ ਨਾਲ ਹੀ ਤੁਹਾਨੂੰ ਸਾਡੀ ਜਿਹੜੀ ਹਰ ਵੀਡੀਓ ਹੈ ਉਹ ਤੁਹਾਡੀ ਸੇਵਾ ਦੇ ਵਿੱਚ ਆਪ ਮੁਹਾਰੇ ਜਿਹੜਾ ਹੈ ਉਹ ਪਹੁੰਚ ਜਾਏਗੀ। ਕਹਾਣੀ ਜਿਹੜੀ ਹੈ ਉਹ ਅੱਗੇ ਕਿਵੇਂ ਟੁਰਦੀ ਹੈ ਇਹ ਦੱਸਣ ਲਈ ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਉਸ ਵੇਲੇ ਲਈ ਮੈਨੂੰ ਦਿਓ ਆਗਿਆ। ਕੁਲ ਦਾ ਭਲਾ ਤੇ ਕੁਲ ਦੀ ਖੈਰ।